अस्सलाम वालेकुम जी। साडी जी एक वीडियो के उत्ते एक वीर ने साडे ने मुहम्मद वसीम हैदर या हुसैन उन्होंने कमेंट किया ते अज दी वीडियो साडी उन्हां दा ही नाम आ। यकीन करो तुसी कमेंट किया बड़ा स्वाद आया और सानू चाह चढ़ गए। इंज लगा जिवें गर्मी दे विच बंदा एसी वाले कमरे च वड़ जांदा। उहदी वजह यह भी साडा चैनल जिहड़ा आ ओह हले नवां चैनल आ, सबसक्राइबर भी थोड़े आ और वीडियो भी हजे थोड़े लोगों को जाती है। पर वीर का कमेंट आया, सानू बड़ा चाह चढ़िया तो वीर ने सानू कोई 2-4 नसीहतां कीतियां, तजवीज़ां दित्तियां। असी अज उन्हां दी ये वीडियो उन्हां दा ही नाम आ ते असी उहदे ते ही गल करांगे। उन्होंने एक कमेंट किया कि सिगरट नालों हुक्का चंगा। ये गल बिल्कुल ठीक आ, पर की करिए। वारिस शाह साहब ने फरमाया कि वारिस शाह मियाँ आदतां ना जांदियां भावें कटिए पूरियां पूरियां वे। हाँ जी, ये सिगरट की एक आदत आ, लत्त आ ते लत्तां बड़ी औखी जांदियां। बहरहाल मैं तो कोई नहीं पींदा, तिन्ने पींदे हैं सिगरट। मैं सिगरट कोई नहीं पींदा है ते तुहाडे इस तजवीज़ दे उत्ते जिहड़ा ना जी इंशाअल्लाह ताला असीं गौर भी करांगे, अमल भी करांगे। असीं हुक्का लैके आवांगे और सिगरट छड्डण दी भी कोशिश करांगे जी। तुसीं गल कीती कि जिहड़ा तारफ आ अपना नां लैना चाहीदा, सानू दसना चाहीदा ते असीं भी अज इस गल नूं महसूस कीता कि असीं तकरीबन 15-20 वीडियो बना चुके हैं, लेकिन असीं अपना तारफ अपने वीरां भरावां नूं, अपने देखण वालिआं नूं हजे तक नहीं कराया। ते अज तुहानूं तारफ भी कराने आ। ਇਹ ਜਿਹੜੇ ਮੇਰੇ सज्जे पासे बैठे आ मेरे वीर आ, ਅਸੀਂ ਦੋਨੇ आपस ਦੇ ਵਿੱਚ ਚਾਚੇ ਤਾਇਆਂ ਦੇ ਆ, ਪਤਰੇਰ ਆ। ਰਾਣਾ ਸ਼ਮਸ਼ਾਦ ਇਕਬਾਲ ਨੰਬਰਦਾਰ ਸਾਹਿਬ, ਮੈਂ ਰਾਣਾ ਖਾਲਦ ਮਕਬੂਲ। ਅਸੀਂ ਦੋਨੇ ਇੱਕੋ ਕਬੀਲੇ ਨਾਲ ਤਲਕ ਰੱਖਦੇ ਆ ਤੇ ਇਹ ਜਨਾਬ ਜੀ ਰਿਸ਼ਤੇ ਦੇ ਵਿੱਚ ਦੋਨੇ ਭਰਾ ਜਿਹੜੇ ਬੈਠੇ ਆ, ਇਹਨਾਂ ਨੂੰ ਮੈਂ ਕਹੂੰਗਾ ਕਿ ਦਾਦਾ ਪੋਤਾ। ਰਿਸ਼ਤੇ ਦੇ ਵਿੱਚ ਇਹ ਦਾਦਾ ਪੋਤਾ ਔਰ ਇੱਕੋ ਹੀ ਕਬੀਲੇ ਦੇ ਨਾਲ ਇਹ ਤਲਕ ਰੱਖਦੇ ਆ। ਰਾਣਾ ਇਕਰਾਮੁਲ ਹਕ ਸਾਹਿਬ, ਰਾਣਾ ਜ਼ੁਲਫਕਾਰ ਭੁੱਟੋ ਸਾਹਿਬ ਸਾਡਾ ਜਿਹੜਾ ਕਬੀਲਾ ਆ। ਤੇ ਹਾਂ ਇੱਕ ਗੱਲ ਹੋਰ, ਇਹ ਤਾਰਫ ਜਿਹੜਾ ਇਹ 2 ਤਾਰਫ ਹੋਣਗੇ, ਇੱਕ ਨਹੀਂ। ਇਹ ਲਹਿੰਦੇ ਪੰਜਾਬ ਦਾ ਵੀ ਹੋਊਗਾ ਤੇ ਚੜ੍ਹਦੇ ਪੰਜਾਬ ਦਾ ਵੀ ਹੋਏਗਾ, ਕਿਉਂਕਿ ਅਸੀਂ ਦੋਨੇ ਭਰਾ ਜਿਹੜੇ ਆ ਅਸੀਂ ਸੌਂਤਲੀ ਕਬੀਲੇ ਨਾਲ ਤਲਕ ਰੱਖਦੇ ਆ। ਸਾਡਾ ਪਿੰਡ ਉੱਥੇ ਪਿਛਾਂ ਜਿਹੜਾ ਚੜ੍ਹਦੇ ਪੰਜਾਬ ਦੇ ਵਿੱਚ ਸੌਂਤਲੀ ਸੀ, ਤਹਿਸੀਲ ਨਾਰਾਇਣਗੜ੍ਹ, ਜ਼ਿਲ੍ਹਾ ਅੰਬਾਲਾ ਤੇ ਸਾਡੀ ਗੋਤ ਹੈਗੀ ਆ ਚੌਹਾਨ ਰਾਜਪੂਤ। ठीक है जी। ਇਹ ਵੀਰ ਭਰਾ ਜਿਹੜੇ ਦੋਨੇ ਆ ਇਹਨਾਂ ਦਾ ਵੀ ਕਬੀਲਾ ਉੱਥੇ ਤਹਿਸੀਲ ਨਾਰਾਇਣਗੜ੍ਹ, ਜ਼ਿਲ੍ਹਾ ਅੰਬਾਲਾ, ਪਿੰਡ ਰਤੌਰ ਤੇ ਇਹਨਾਂ ਦੀ ਵੀ ਜਿਹੜੀ ਗੋਤ ਆ ਉਹ ਚੌਹਾਨ ਰਾਜਪੂਤ ਆ। ਤੇ ਸਾਡਾ ਜਿਹੜਾ ਪਿੰਡ ਸੀ ਉਹ ਸ਼ਹਜ਼ਾਦਪੁਰ ਰੋਡ ਦੇ ਉੱਤੇ ਵਾਕਿਆ ਸੀ। ਹੁਣ ਬਹਰਹਾਲ ਉੱਥੇ ਬਣ ਗਿਆ ਹੋਵੇ ਕੋਈ ਹੋਰ ਜ਼ਿਲ੍ਹਾ ਆ। ਅੰਬਾਲਾ ਤਾਂ ਹੁਣ ਉੱਥੇ ਬਹੁਤ ਵੱਡਾ ਉਹ ਬਣ ਚੁੱਕਾ, ਹਰਿਆਣਾ ਬਣ ਗਿਆ, ਕਾਫੀ ਸਾਰਾ ਉਹ ਬੜਾ ਉਹ ਬਣ ਗਿਆ। ਲੇਕਿਨ ਇਹ ਪੁਰਾਣੀ ਗੱਲ ਆ, ਇਹ 1901 ਦੀ ਗੱਲ ਆ। ਅਸੀਂ ਇਸ ਟਾਈਮ ਚੱਕ ਨੰਬਰ 452 ਗਾਬੇ ਰਹਿਮੇ ਸ਼ਾਹ, ਸੋਹਣਾ ਰਹਿਮੇ ਸ਼ਾਹ, ਬਲਕਿ ਬੜੇ ਸੋਹਣੀ ਨਗਰੀ ਆ, ਬਜ਼ੁਰਗ ਦੇ ਨਾਂ 'ਤੇ ਆ। ਠੀਕ ਹੈ ਜੀ। ਅਤੇ ਸਾਡੀ ਪੁਰਾਣੀ ਤਹਿਸੀਲ ਸਮੁੰਦਰੀ, ਜ਼ਿਲ੍ਹਾ ਲਾਇਲਪੁਰ ਅਤੇ ਹੁਣ ਮੌਜੂਦਾ ਸਾਡੀ ਤਹਿਸੀਲ ਹੈਗੀ ਆ ਤਾਂਦਲਿਆਂ ਵਾਲਾ, ਜ਼ਿਲ੍ਹਾ ਸਾਡਾ ਹੁਣ ਵੀ ਲਾਇਲਪੁਰ ਹੀ ਆ। ਅਤੇ ਸਾਡਾ ਇਹ ਪਿੰਡ ਜਿਹੜਾ 1901 ਦੇ ਵਿੱਚ ਆਬਾਦ ਹੋਇਆ ਅਤੇ ਜਿਸ ਟਾਈਮ ਅੰਗਰੇਜ਼ਾਂ ਨੇ ਲਾਈਨਾਂ ਵੀ ਵਿਛਾ ਲਈਆਂ ਅਤੇ ਨਹਿਰੀ ਨਿਜ਼ਾਮ ਵੀ ਮੁਕੰਮਲ ਕਰ ਲਿਆ। ਫਿਰ ਉੱਧਰ ਦੇ ਲੋਕਾਂ ਨੂੰ ਜਿਹੜਾ ਆ ਦਾਵਤ ਦਿੱਤੀ ਕਿ ਇੱਧਰ ਆ ਕੇ ਵਿਜ਼ਿਟ ਕਰਨ, ਦੇਖਣ ਇਲਾਕਾ ਕਿੱਦਾਂ ਦਾ। ਫਿਰ ਸਾਡੇ ਬਜ਼ੁਰਗ ਇੱਧਰ ਆਏ, ਆ ਕੇ ਦੇਖਿਆ ਔਰ ਇੱਥੇ ਹੀ ਵਸ ਗਏ। ਇੱਥੇ ਦੇ ਜਿਹੜੇ ਜ਼ਿਆਦਾਤਰ ਵਾਸੀ ਆ ਪਿੰਡ ਦੇ, ਇਹ 1901 ਦੇ ਵਾਸੀ ਆ, ਪਾਰਟੀਸ਼ਨ ਤੋਂ ਪਹਿਲਾਂ ਦੇ। ਅਤੇ ਕੁਛ ਜਿਹੜੇ ਕੁਨਬੇ ਕਬੀਲੇ ਦੇ ਕੁਛ ਅਫਰਾਦ ਉੱਧਰ ਵੀ ਰਹਿ ਗਏ ਸੀ ਅਤੇ ਕੁਛ ਇੱਧਰ ਵੀ ਆ ਗਏ ਸੀ। ਸਾਡਾ ਤਾਰਫ ਇਹੀ ਆ। ਅੱਗੇ ਜਨਾਬ ਮੇਰਾ ਵੀਰ ਭਰਾ ਰਾਣਾ ਸ਼ਮਸ਼ਾਦ ਇਕਬਾਲ, ਤੁਸੀਂ ਕੋਈ ਗੱਲ ਕਰਨਾ ਚਾਹੁੰਦੇ ਜਨਾਬ? ਤੁਸੀਂ ਵੀ ਕਰੋ ਗੱਲ। ਇੰਝ ਆ ਜੀ ਵੀ ਉਹ ਤੁਸੀਂ ਮਾਸ਼ਾਅੱਲਾ ਚੱਕ ਨੰਬਰ 452 ਦੀ ਗੱਲ ਕਰ ਰਹੇ, ਤਾਰਫ ਕਰਾ ਰਹੇ। 452 ਮਾਸ਼ਾਅੱਲਾ ਜੀ, ਅੱਲਾਹ ਪਾਕ ਨੇ ਸਾਨੂੰ ਬੜਾ ਇੱਕ ਲੱਕੀ ਨੰਬਰ ਦਿੱਤਾ ਹੈ। ਥੋੜ੍ਹਾ ਜਿਹਾ ਉੱਚੀ ਬੋਲਿਓ। 452 ਸਾਨੂੰ ਮਾਸ਼ਾਅੱਲਾ ਅੱਲਾਹ ਪਾਕ ਨੇ ਬੜਾ ਇੱਕ ਲੱਕੀ ਨੰਬਰ ਦਿੱਤਾ। ਬੜਾ ਲੱਕੀ ਨੰਬਰ ਹੈ, ਕੀ ਬਾਤ ਹੈ। 452 ਹਾਂਜੀ, 4 ਹੱਕ 4000 और 5 तन पाक। क्या बात है। और 2 अल्लाह ते अल्लाह का रसूल। कैसा लकी नंबर, क्या बात है। फिर आ गया जी 4 ते 5 9 9 ते 2 11
11वीं शरीफ दिन 10वां रात रात 11वीं 11वीं शरीफ हाँ। क्या बात है हाँ जी ऐसा ही है। कैसा लकी नंबर है ਇਸ अल्हम्दुलिल्लाह ਤਰ੍ਹਾਂ ਹੀ ਹੈ ਜੀ। ਇਹ ਪਈ ਕੱਲ ਤੁਸੀਂ ਗੱਲ ਕਰ ਰਹੇ ਸੀ ਨਾ ਚੱਕ ਦੀ ਜੀ, ਇੱਕ ਗੱਲ ਦੇਣ ਚ ਆਈ ਜੀ, ਜਿਹੜੀ ਜਾਣਕਾਰੀ ਹੈ ਨਾ ਉਹਦੇ ਮੁਤਾਬਕ ਤੁਹਾਨੂੰ ਗੱਲ ਕਰਦਾ, ਜਿਵੇਂ ਸਿਆਣਿਆਂ ਕੋਈ ਸੁਣਿਆ ਜੀ ਉਹ ਹਿਸਾਬ ਕਿਤਾਬ ਹੈ ਜੀ। ਇਹ ਜਦੋਂ ਚੱਕਾਂ ਦੇ ਨੰਬਰ ਲੱਗੇ ਨਾ ਜੀ, ਆਪਾਂ ਜਿਹੜੇ ਹੁਣ ਖੂਹ ਬਣਾਉਂਦੇ ਆ ਨਾ ਜੀ, ਇਹਦੇ ਚ ਆਪਾਂ ਹੇਠਾਂ ਚੱਕ ਬੰਨ੍ਹਦੇ ਆ ਜੀ, ਸਰੀਆ ਤੇ ਬਜਰੀ ਪਾ ਕੇ ਤੇ ਉਹਦਾ ਚੱਕ ਬੰਨ੍ਹਦੇ ਆ, ਉਹਦੇ ਉੱਤੇ ਖੂਹ ਸਾਰਦੇ ਆ, ਫਿਰ ਉਹ ਚੱਕ ਦੇ ਉੱਤੇ ਖੂਹ ਟੁੱਟਦਾ ਹੇਠਾਂ। हाँ जी ਉਸ ਟਾਈਮ ਜਿਸ ਟਾਈਮ ਖੂਹ ਬਣਾਏ ਜਾਂਦੇ ਸੀ ਨਾ, ਉਸ ਟਾਈਮ ਚੱਕ ਹੁੰਦੇ ਸੀ ਲੱਕੜ ਦੇ ਜੀ। हाँ जी ਜਿਸ ਟਾਈਮ ਆਬਾਦਗਿਰੀ ਜਿਸ ਤਰ੍ਹਾਂ ਤੁਸੀਂ ਦੱਸਿਆ ਜੀ ਕਿ 1901 ਚ ਹੋਈ, ਉਸ ਟਾਈਮ ਪਾਣੀ ਦਾ ਬਹੁਤ ਜ਼ਿਆਦਾ ਪ੍ਰੋਬਲਮ ਸੀ, ਲੋਕ ਨਹਿਰਾਂ ਤੋਂ ਜਾਂ ਖਾਲਿਆਂ ਤੋਂ ਪਾਣੀ ਪੀਂਦੇ ਸੀ। ऐसा ही ਫਿਰ ਉਹਨਾਂ ਦੀ ਇੱਕ ਜ਼ਰੂਰਤ ਪੇਸ਼ ਆਈ ਕਿ ਹਰ ਜਿਹੜੀ ਆਬਾਦੀ ਸੀ ਨਾ, ਜਿਹੜੀ ਜਿਸ ਤਰ੍ਹਾਂ ਪਿੰਡ ਕੱਟੇ ਗਏ ਸੀਗੇ ਜੀ, ਇਹਨਾਂ ਦੇ ਵਿੱਚ ਖੂਹ ਬਣਾਏ ਸਰਕਾਰ ਦੀ ਤਰਫੋਂ, ਉਸ ਟਾਈਮ ਜਿਹੜੀ ਗੌਰਮੈਂਟ ਸੀਗੀ, ਉਹ ਫਿਰ ਚੱਕ ਤਿਆਰ ਕਰਵਾਏ ਗਏ ਲੱਕੜ ਦੇ ਜੀ। ਫਿਰ ਉਹ ਚੱਕਾਂ ਨੂੰ ਨੰਬਰ ਲੱਗੇ ਜੀ। ਫਿਰ ਉਹ ਜਿਸ ਤਰ੍ਹਾਂ ਚੱਕ ਮਸਨ ਉਹਦੇ ਚ ਆਏ ਨਾ ਹਿੱਸਿਆਂ ਜੀ, ਫਿਰ ਉਹ ਉੱਥੇ ਪਹੁੰਚਾਇਆ ਗਿਆ ਆਪਣੇ ਰਹਿਮੇ ਸ਼ਾਹ ਚ। ਹੁਣ ਚੱਕ ਆਇਆ ਜੀ, ਚੱਕ ਨੰਬਰ 452, ਜਿਸ ਤਰ੍ਹਾਂ ਭਾਈ ਸ਼ਮਸ਼ਾਦ ਨੇ ਕਿਹਾ ਜੀ, ਇਹ ਸਾਡੇ ਮੁਕੱਦਰ ਕਿ ਅੱਲਾਹ ਪਾਕ ਨੇ ਬੜਾ ਲੱਕੀ ਨੰਬਰ ਦਿੱਤਾ ਜੀ। ਇਹ ਉਹ ਚੱਕ ਜੀ ਮਸਨ ਜਿਹੜੇ ਆ ਨਾ ਜੀ, ਉਹ ਆ ਕੇ ਖੂਹਾਂ ਦੇ ਥੱਲੇ ਲੱਕੜ ਆਏ ਸੀ, ਉਸ ਤੋਂ ਫਿਰ ਇਹ ਚੱਕ ਨੰਬਰ ਮਸਨ ਉਸ ਤੋਂ ਹੀ ਤਰਤੀਬ ਦਿੱਤੀ ਗਈ ਸੀ। वो चक दा नंबर ਉਹ ਚੱਕ ਦੇ ਨੰਬਰ ਇਸ ਤਰ੍ਹਾਂ ਲੱਗੇ ਇਹ ਚੱਕ ਆ ਨਾ ਜਿਹੜਾ, ਇਹ ਗੋਲ ਹੁੰਦਾ ਸੀ ਪਾਣੀ ਕੱਢਣ ਵਾਸਤੇ, ਉਹ ਦੇਖਿਆ ਨਾ ਖੂਹੀਆਂ ਦੇ ਉੱਤੇ ਜਿਹੜੇ ਲੱਗੇ ਹੁੰਦੇ ਸੀ। ਨਹੀਂ ਉਹ ਨਹੀਂ ਚੱਕ ਨਹੀਂ, ਇਹ ਚੱਕ ਥੱਲੇ ਹੁੰਦਾ ਜੀ, ਮਤਲਬ ਜਿਹੜਾ ਚੱਲੇ ਜਿਹਦੇ ਉੱਤੇ ਖੂਹ ਟੁੱਟਦਾ ਥੱਲੇ ਜੀ। ਉਹਦੇ ਨੀਚੇ ਇਹ ਆਪਾਂ ਹੁਣ ਖੂਹ ਬਣਾਉਂਦੇ ਨਾ, ਹੁਣ ਆਪਾਂ ਸੀਮੈਂਟ ਦਾ ਬਣਾਉਂਦੇ ਆ ਥੱਲੇ, ਪਹਿਲੇ ਲੱਕੜ ਦੇ ਚੱਕ ਹੁੰਦੇ ਮਤਲਬ ਸਰੀਆ ਪਾ ਕੇ ਤੇ ਬਜਰੀ ਪਾ ਕੇ ਚੱਕ ਉਹਦੇ ਉੱਤੇ ਖੂਹ ਦੀ ਤਾਮੀਰ ਕਰਦੇ ਆ, ਫਿਰ ਥੱਲੇ ਮਿੱਟੀ ਕੱਢਦੇ ਆ, ਖੂਹ ਟੁੱਟਦਾ ਫਿਰ ਜੀ, ਚੱਕ ਦੇ ਸਿਰ ਤੇ ਟੁੱਟਦਾ, ਅਦਰਵਾਈਜ਼ ਖੂਹ ਟੁੱਟ ਹੀ ਨਹੀਂ ਸਕਦਾ। ਉਸ ਟਾਈਮ ਹੁੰਦੇ ਸੀ ਲੱਕੜ ਦੇ ਚੱਕ ਜੀ, ਉਹਦੇ ਉੱਤੇ ਨੰਬਰ ਲੱਗੇ ਹੁੰਦੇ ਸੀ, ਉਹਦੇ ਉੱਤੇ ਨੰਬਰ ਲੱਗੇ ਹੁੰਦੇ। ਆਹੋ ਚਲੋ ਇਹ ਤੁਹਾਡੀ ਗੱਲ ਵੀ ਠੀਕ ਆ, ਲੇਕਿਨ ਉਹ ਜਿਹੜੀ ਮੇਰੇ ਸੁਣਨ ਦੇ ਮੁਤਾਬਕ ਆ ਨਾ, ਹਾਂਜੀ ਵੀ ਉਹ ਹੈਗੀ ਆ ਇੱਕ ਮਿਸਾਲ, ਹਾਂ। ਵੀ ਜਿਸ ਤਰ੍ਹਾਂ ਉਹ ਥੱਲੇ ਚੱਕ ਟੋਰਦੇ ਆ ਨਾ ਜੀ, ਹਾਂਜੀ ਉਹ ਹੈ ਇਹ ਮਿਸਾਲ ਵੀ ਉਹ ਚੱਕ, ਉਸ ਚੱਕ ਤੋਂ। ਹਾਂ ਤੇ ਜਿਹੜੀ ਇਹ ਚੱਕ ਆ ਨਾ ਆਪਣੇ, ਵੀ ਜਿਹੜੀ ਉਹ ਖੂਹੀ ਵਾਲਾ, ਉਹ ਜਿਹੜਾ ਜਿਹਾ ਗੋਲ ਥੱਲੇ ਹਾਂ, ਚੱਕ ਹੁੰਦਾ ਸੀ ਨਾ, ਹਾਂ। ਉਹੋ ਜਿਹੀ ਚੱਕ ਖੂਹੀ ਵਾਸਤੇ ਉੱਤੇ ਬਣਾਇਆ ਗਿਆ। ਉੱਤੇ ਹੁੰਦਾ ਸੀ, ਉਹ ਜਾਲ ਲੱਗਿਆ ਹੁੰਦਾ ਸੀਗਾ ਇਹਨੂੰ ਜੀ। ਉਹ ਚੱਕ ਜਿਹੜਾ ਪਾਣੀ ਕੱਢਦਾ ਸੀ ਨਾ, ਇਹ ਪਿੰਡਾਂ ਦੇ ਨਾਮ ਉਸ ਚੱਕ ਦੀ ਵਜ੍ਹਾ ਤੋਂ ਆ। ਸਹੀ ਹੋ ਸਕਦਾ ਜੀ, ਉਹ ਹੋਵੇ ਜੀ ਮਤਲਬ। ਹਾਂ ਮੇਰੇ ਇਲਮ ਦੇ ਮੁਤਾਬਕ ਹੋ ਸਕਦਾ। ਚਲੋ ਜਿਸ ਤਰ੍ਹਾਂ ਵੀ ਤੁਹਾਡੀ ਵੀ ਗੱਲ ਠੀਕ ਹੈ ਜਨਾਬ। ਰਾਣਾ ਇਕਰਾਮੁਲ ਹਕ ਸਾਹਿਬ, ਤੁਸੀਂ ਵੀ ਕੋਈ ਗੱਲਾਂ ਚੋਂ ਗੱਲ ਕੱਢ ਕੇ ਕੋਈ ਸੁਣਾਓ ਜੀ। ਅੱਜ ਗੱਲ ਜੀ ਆ ਨੰਬਰਦਾਰ ਸਾਹਿਬ ਨੇ ਗੱਲ ਕੀਤੀ ਜੀ ਨੰਬਰ ਦੀ 452 ਦੀ, ਗਾਹਬੇ 452 ਦੀ, ਤੇ ਆ ਬਾਬਾ ਜੀ ਨੇ ਗੱਲ ਕਰੀ ਆ ਵੀ ਚੱਕ ਤੇ। ਹਾਂ ਤੇ ਹੁਣ ਇੱਕ ਲਫ਼ਜ਼ ਵਿੱਚ ਗਾਹਬੇ ਰਹਿ ਗਿਆ, ਚੱਕ ਨੰਬਰ 452 ਗਾਹਬੇ। ਤੇ ਇੱਕ ਜੀਮਬੇ ਹੁੰਦਾ, ਇੱਕ ਗਾਹਬੇ। ਇਹ ਗਾਹਬੇ ਹੁੰਦਾ। ਹੁਣ ਅਸੀਂ ਗਾਹਬੇ ਚ ਆ ਜੀ, ਹਾਂਜੀ। ਤੇ ਗਾਹਬੇ ਗੁਗੇਰਾ ਬ੍ਰਾਂਚ ਤੇ ਅੰਗਰੇਜ਼ ਦਾ ਜਿਹੜਾ ਸਦਰ ਮਕਾਮ ਸੀ, ਜਦੋਂ ਮਤਲਬ ਵੀ ਅੰਗਰੇਜ਼ ਸੀ ਇੱਥੇ, ਉਹਨੇ ਆਪਣੀ ਡਿਵੀਜ਼ਨ ਸਮਝ ਲਓ ਗੁਗੇਰੇ ਨੂੰ ਬਣਾਈ ਸੀ, ਉਹਦੇ ਤੋਂ ਇਹ ਗਾਹਬੇ ਆ। ਤੇ ਬਾਕੀ ਗਾਹਬੇ ਦੀ ਪਹਿਚਾਣ ਇਹ ਆ ਕਿ ਵੀ ਸਾਡੇ ਪਿੰਡਾਂ ਦੇ ਵਿੱਚ ਜਿਹੜੇ ਬਾਜ਼ਾਰ ਜਿੱਥੇ ਵੀ, ਯਾਨੀ ਕਿ ਜਿੱਥੇ ਜੀ ਵੀ ਲੱਗੂਗਾ ਨਾ, ਇਹ ਗਾਹਬੇ। ਬਾਹਰਲਾ ਜਿਹੜਾ ਬਾਜ਼ਾਰ ਹੋਊਗਾ ਨਾ ਪਿੰਡ ਦਾ ਜੀ, ਉਹ 80 ਫੁੱਟਾ ਬਾਜ਼ਾਰ ਹੋਊਗਾ ਜੀ, ਇੱਕੋ ਨਕਸ਼ਾ ਤਕਰੀਬਨ ਸਾਰੇ, ਇੱਕੋ ਨਕਸ਼ਾ ਜਿਹੜੇ ਗਾਹਬੇ ਦੇ। ਰੇਬੇ ਵੀ ਚੱਲਦਾ। ਔਰ ਜਿਹੜਾ ਅੰਦਰ ਹੋਊਗਾ ਬਾਜ਼ਾਰ, ਉਹ ਵੀ 80 ਫੁੱਟਾ, ਉਹ ਵੀ 80 ਫੁੱਟ ਹੋਏਗਾ। ਔਰ ਉਹ ਗੋਲ ਇੱਕ ਛੋਟੀ ਘਮਾਟੀ ਹੋਊਗੀ, ਇੱਕ ਵੱਡੀ ਘਮਾਟੀ ਹੋਊਗੀ, ਔਰ ਜਿਹੜੇ ਵਿਚਲੇ ਬਾਜ਼ਾਰ ਹੋਣਗੇ ਉਹ 40 ਫੁੱਟੇ ਹੋਣਗੇ, 40 ਫੁੱਟ। ਔਰ ਜਿੱਥੇ ਜੀਮਬੇ ਹੋਊਗਾ, ਜੀਮਬੇ ਵੀ ਹੈ ਨਾ ਜੀ ਝੰਗ ਬ੍ਰਾਂਚ, ਉਹਦੇ ਬਾਜ਼ਾਰ ਲੰਬੇ ਹੋਣਗੇ ਜੀ, ਸਿੱਧੇ ਇਵੇਂ ਸਿੱਧੇ ਹੋਣਗੇ। ਉਹਦੀ ਕਟਿੰਗ ਇੱਥੋਂ ਲੈ ਕੇ ਉਹ ਸਿੱਧੀ ਜਿਹੜੀ ਆ ਨਾ, ਇਹ ਜੀਮਬੇ ਦੀ ਨਿਸ਼ਾਨੀ ਆ, ਵੀ ਇਹ ਜੀਮਬੇ ਦੀ ਨਿਸ਼ਾਨੀ ਹੋ ਗਈ। ਅਸੀਂ ਗਾਹਬੇ ਦੀਆਂ, ਲਿਹਾਜ਼ਾ ਸਾਡੇ ਬਾਹਰਲੇ ਬਾਜ਼ਾਰ ਜਿਹੜੇ ਆ, ਤੁਸੀਂ ਨੋਟ ਦੇਖ ਲਓ, ਆਪਣੇ ਬਾਜ਼ਾਰ ਵੀ ਦੇਖ ਲਓ, ਬਾਹਰਲੇ ਬਾਜ਼ਾਰ 80 ਫੁੱਟ ਆ। ਹਾਂ ਬੜੀ ਕਹਿ ਤੇ ਦਿੰਦੇ ਆਪਾਂ ਅੰਗਰੇਜ਼ ਨੂੰ, ਲੇਕਿਨ ਅੰਗਰੇਜ਼ ਨੇ ਯਾਨੀ ਕਿ ਉਹਦੀ ਕਟਿੰਗ ਬਹੁਤ ਪਿਆਰੀ ਕਰੀ, ਬਹੁਤ ਪਿਆਰੀ ਕਟਿੰਗ ਕਰੀ, ਔਰ ਵਿੱਚ ਜਮਾ ਦਾ ਨਿਸ਼ਾਨ ਬਣਾਤਾ ਵਿਚਲੇ ਬਾਜ਼ਾਰਾਂ ਦੇ ਵਿੱਚ, ਤੇ ਸਾਰੇ ਯਾਨੀ ਕਿ ਆਪਸ ਵਿੱਚ ਨਾ ਇੰਟਰਲਿੰਕ ਹੋ ਗਏ, ਉਹ ਇੱਕ ਦੂਸਰੇ ਨਾਲ ਮੁਨਸਲਿਕ ਹੋ ਗਏ। ਸਹੀ। ਇਹ ਗਾਹਬੇ ਦੀ ਥੋੜੀ ਜੀ, ਹਾਂ ਗਾਹਬੇ ਤੇ ਜੀਮਬੇ ਦੇ ਨਕਸ਼ੇ ਦਾ। ਹਾਂਜੀ, ਜੀਮਬੇ ਦਾ ਨਕਸ਼ਾ ਲੰਬਾ ਜੀ, ਸਿੱਧੇ ਬਾਜ਼ਾਰ ਹੋਣ। ਬੜੀ ਗੱਲ ਹੈ ਜੀ। ਬਹਰਾਲ ਜੀ, ਲਓ ਜੀ ਵੀਰ ਜੀ, ਤੁਹਾਨੂੰ ਆਪਣਾ ਤਾਰਫ ਵੀ ਅੱਜ ਕਰਾਤਾ, ਤੇ ਤੁਹਾਡੀ ਦੂਸਰੀ ਨਸੀਹਤ ਹੈ ਜਿਹੜੀ ਇਨਸ਼ਾਅੱਲਾ ਤਾਲਾ ਉਹਦੇ ਤੇ ਵੀ ਅਮਲ ਜ਼ਰੂਰ ਕਰਾਂਗੇ। ਤੇ ਹੋਰ ਵੀਰਾਂ ਅੱਗੇ ਵੀ ਦਰਖਾਸਤ ਆ, ਗੁਜ਼ਾਰਿਸ਼ ਹੈ ਸਾਡੀ ਕਿ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ, ਵੀਡੀਓ ਨੂੰ ਪੂਰਾ ਦੇਖਿਆ ਕਰੋ, ਔਰ ਘੰਟੀ ਦਾ ਬਟਨ ਜਿਹੜਾ ਨਾ ਉਹ ਜ਼ਰੂਰ ਦਬਾਇਓ, ਤਾਂ ਕਿ ਸਾਡੀ ਹਰ ਨਵੀਂ ਆਉਣ ਵਾਲੀ ਵੀਡੀਓ ਤੁਹਾਡੇ ਤੇ ਜਲਦੀ ਤੋਂ ਜਲਦੀ ਪਹੁੰਚੇ। ਬੜੀ ਮਿਹਰਬਾਨੀ ਵੀਰ ਜੀ, ਲਵ ਯੂ ਹੋ ਗਿਆ। ਅੱਲਾ ਹਾਫਿਜ਼।